ਅੰਮੀ ਜੀ, ਹਾਂਜੀ ਬੇਟੇ, ਪਰਦੇਸੀਆਂ ਦੇ ਬਾਰੇ ਚ ਕੀ ਕਹਿਣ ਡਏ ਸੀ ਤੁਸੀਂ ਜੀ? ਮੈਂ ਪੁੱਤ ਪਰਦੇਸੀਆਂ ਦੇ ਬਾਰੇ ਚ ਇਹ ਕਹਿਣ ਲੱਗੀ ਸੀ ਜੀ ਅੰਮੀ ਕਿ ਜੀ। ਜਿਹੜੇ ਪਰਦੇਸਾਂ ਵਿੱਚ ਇੰਨਾ ਚਿਰ ਹੋ ਗਿਆ ਜੀ ਅੰਮੀ ਜੀ। ਕਿ ਮੁੰਡੇ ਮਰ ਗਏ, ਕਮਾਈਆਂ ਕਰਦੇ ਤਾਂ ਲੱਛੋ ਤੇਰੇ ਬੰਦ ਨਾ ਬਣੇ। ਜੀ ਅੰਮੀ ਜੀ। ਕਿ ਤੁਸੀਂ ਆਪਣੇ ਆਪ ਕੋਈ ਸੋਚੋ, ਖਰਚਾ ਘੱਟ ਕਰੋ, ਘੱਟ ਕਰਕੇ ਆਪਣੇ ਪੈਸੇ ਜੋੜੋ, ਤੁਹਾਡਾ ਬੰਦਾ ਵੀ ਖੁਸ਼ ਹੋਵੇ, ਆਪਣਾ ਕਾਰੋਬਾਰ ਇੱਥੇ ਆ ਕੇ ਕਰੋ। ਜੀ ਅੰਮੀ ਜੀ। ਦੇਖ ਪੁੱਤ, ਹੁਣ ਮੇਰੇ ਪੁੱਤ ਨੇ ਜਾਣਾ, ਮੈਂ ਅੱਜ ਬੜੀ ਪਰੇਸ਼ਾਨ ਸੀ। ਜੀ ਅੰਮੀ ਜੀ। ਮੈਂ ਤਾਂ ਤੁਹਾਨੂੰ ਦੱਸਣ ਲੱਗੀ ਹਾਂ ਜੀ ਅੰਮੀ ਕਿ ਜੀ। ਮੇਰੇ ਪੁੱਤ ਨੇ ਜਾਣਾ ਕਰਾਚੀ ਨੂੰ, ਜੀ ਅੰਮੀ ਕਿ ਆ ਵੀ ਉਹਨਾਂ ਨੇ 3-4 ਦਿਨਾਂ ਨੂੰ ਆ ਜਾਣਾ ਆ। ਅੱਲਾ ਖੈਰ ਕਰੇ। ਜੀ ਅੰਮੀ ਜੀ। ਤੇ ਪੁੱਤ ਮੈਨੂੰ ਅੱਜ ਇੰਨੀ ਟੈਨਸ਼ਨ ਆ ਕਿ ਮੈਂ ਕਰਾਚੀ ਨੂੰ ਵੀ ਭੇਜਦੀ ਹਾਂ ਤਾਂ ਮੇਰਾ ਦਿਲ ਏਦਾਂ ਹੋ ਜਾਂਦਾ ਕਿ ਬਸ ਮੈਂ ਬਚਣਾ ਹੀ ਨਹੀਂ ਹੈ। ਜੀ ਅੰਮੀ ਜੀ। ਕਿ ਐਸੇ ਤਰ੍ਹਾਂ ਮਾਵਾਂ ਆ ਜੀ ਅੰਮੀ ਜੀ। ਕਿ ਤੁਸੀਂ ਨਾ ਮਾਵਾਂ ਦੇ ਦਿਲ ਨਾ ਤੜਫਾਵੋ। ਇੱਕ ਮੇਰਾ ਭਰਾ, ਉਹ ਨਾ ਆਪਣੇ ਪੁੱਤ ਨੂੰ ਤੋੜ ਕੇ ਤੇ ਵਿਚਾਰਾ ਮਗਰੋਂ ਫੌਤ ਹੋ ਗਿਆ, ਅੱਲਾ ਨੂੰ ਪਿਆਰਾ ਹੋ ਗਿਆ। ਜੀ ਅੰਮੀ ਜੀ। ਉਹਦਾ ਬੱਚੇ ਨੂੰ 2 ਮਹੀਨੇ ਹੋ ਗਏ ਸੀ ਬਾਹਰ ਗਏ ਨੂੰ। ਉਹ ਉੱਥੇ ਤੜਫੇ ਕਿ ਹਾਏ ਮੇਰਾ ਅੱਬੂ ਫੌਤ ਹੋ ਗਿਆ, ਹਾਏ ਮੇਰਾ ਅੱਬੂ ਫੌਤ ਹੋ ਗਿਆ। ਜੀ ਅੰਮੀ ਜੀ। ਏਦਾਂ ਕਈਆਂ ਦੀਆਂ ਮਾਵਾਂ ਫੌਤ ਹੋ ਗਈਆਂ ਹਾਏ ਹਾਏ ਕਿ ਮਾਵਾਂ ਵੀ ਫੌਤ ਹੋ ਗਈਆਂ ਜਿਨ੍ਹਾਂ ਦੇ ਸੀਨੇ ਦੇ ਵਿੱਚ ਖੇਲਦੇ ਸੀਗੇ। ਹਾਏ ਹਾਏ। ਹਾਂ, ਖੇਲਦੇ ਸੀਗੇ, ਆਪਣੀਆਂ ਮਾਵਾਂ ਦੇ ਨਾਲ ਲਾਡ ਕਰਦੇ ਸੀਗੇ। ਤੇ ਪੁੱਤ ਤੁਸੀਂ ਆਪਣੇ ਆਪ ਸੋਚੋ ਕਿ ਆਪਣਾ ਪੁੱਤਾਂ ਨੂੰ ਤੁਸੀਂ ਪੜ੍ਹਾਉਂਦੀਆਂ ਆ, ਕੋਰਸ ਕਰਾਉਂਦੀਆਂ ਆ, ਤੇ ਇਹ ਵੀ ਕਿਸੇ ਮਾਵਾਂ ਦੇ ਪੁੱਤ ਦਾ ਖਰਚਾ ਘੱਟ ਕਰਕੇ ਬਰਾਏ ਮਿਹਰਬਾਨੀ ਕਰਕੇ ਇਹਨਾਂ ਦੇ ਕਾਰੋਬਾਰ ਇੱਧਰ ਕਰਾਓ। ਆਪਣੇ ਕਾਰੋਬਾਰ ਕਰਨ ਇੱਧਰ ਆ ਕੇ, ਮਹੱਲਾ ਚ ਵਾਰਿਆਂ ਨੇ ਨਾਲ ਨਹੀਂ ਜਾਣਾ। ਤਾਂ ਗੱਲ ਆ ਕਿ ਆਪਣਾ ਕਾਰੋਬਾਰ ਕਰਨ ਇੱਧਰ ਆ ਕੇ। ਜੀ ਅੰਮੀ ਜੀ।